अस्सलाम वालेकुम जी। उम्मीद करना कि सारे ठीक हो ते अच्छा जी माशाल्लाह एक और स्टूडेंट पास होए ने मोहम्मद शुएब कमर भाई ने फिरेंसे तो एक गलती इन्हां दी होई है और इन्हें अपनी थ्योरी पास की जी। तुहानू बहुत बहुत मुबारक होवे और साडी दुआ है कि अल्लाह ताला तुहानू अगे भी कामयाब करे आमीन। ते जेड़े भाई ने थ्योरी पास कर ਲਈ है पीडीएफ मिल गया है मेरे व्हाट्सएप नंबर ते सेंड कर दिओ ताकि दूसरे दोस्तों भी शेयर हो जाए। और नਵੇਂ ਸਟੂਡੈਂਟ ਵਾਸਤੇ ਜਿਹੜੇ ਨਵੇਂ ਸਟਾਰਟ ਕਰਦੇ ਨੇ ਜਾਂ ਪਹਿਲੀ ਦੂਸਰੀ ਦਫਾ ਵੀਡੀਓ ਵੇਖ ਰਹੇ ਨੇ, ਜਦੋਂ ਬੰਦਾ ਸਟਾਰਟ ਕਰਦਾ ਹੈ ਜ਼ਿਹਨ ਦੇ ਵਿੱਚ ਕਾਫੀ ਸਾਰੇ ਸਵਾਲ ਹੁੰਦੇ ਨੇ ਕਿ ਇੱਥੋਂ ਪੜ੍ਹ ਕੇ ਅਸੀਂ ਪਾਸ ਵੀ ਹੋ ਸਕਨੇ ਹਾਂ ਜਾਂ ਨਹੀਂ, ਜਾਂ ਇਹੀ ਕੋਰਸ ਹੈ ਜਾਂ ਕੋਈ ਹੋਰ ਸਾਨੂੰ ਪੜ੍ਹਨਾ ਪੈਣਾ ਹੈ, ਜਾਂ ਪੂਰੇ ਦਾ ਪੂਰਾ ਕੋਰਸ ਇੱਥੇ ਹੈ ਵੀ ਜਾਂ ਨਹੀਂ। ਠੀਕ ਹੈ, ਤੇ ਕੋਰਸ ਇਹੀ ਹੈ, ਕੋਰਸ ਚੇਂਜ ਕੋਈ ਨਹੀਂ ਹੋਇਆ। ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ 'ਤੇ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ, ਔਰ ਸਟਾਰਟਿੰਗ ਵਿੱਚ 2-4 ਦਿਨ ਸਮਝ ਕੋਈ ਨਹੀਂ ਆਉਂਦੀ, ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ। ਤੇ ਜੈਸੇ ਜੈਸੇ ਤੁਹਾਨੂੰ ਚੀਜ਼ਾਂ ਦਾ ਪਤਾ ਲੱਗੇਗਾ 2-4 ਦਿਨ ਬਾਅਦ ਸਮਝ ਆਉਣੀ ਸ਼ੁਰੂ ਹੋ ਜਾਏਗੀ। ਠੀਕ ਹੈ, ਔਰ ਉਹ ਸਟੂਡੈਂਟ ਜਿਨ੍ਹਾਂ ਨੂੰ ਕੁਛ ਵੀਡੀਓ ਇੰਗਲਿਸ਼ ਵਿੱਚ ਆ ਜਾਂਦੀਆਂ ਨੇ, ਉਹਨੂੰ ਠੀਕ ਕਰਨ ਦਾ ਤਰੀਕਾ ਕੀ ਹੈ, ਵੀਡੀਓ ਪਲੇ ਕਰੋ। ਅਗਰ ਇੰਗਲਿਸ਼ ਵਿੱਚ ਆ ਰਹੀ ਹੈ ਤੇ ਉੱਤੇ ਸੈਟਿੰਗ ਵਿੱਚ ਜਾਓ। ਸੈਟਿੰਗ ਵਿੱਚ ਜਾ ਕੇ ਆਡੀਓ ਟਰੈਕ ਵਾਲਾ ਆਪਸ਼ਨ ਹੋਵੇਗਾ, ਉਹਦੇ ਵਿੱਚ ਇੰਗਲਿਸ਼ ਹੋਈ ਹੋਵੇਗੀ, ਤੁਸੀਂ ਓਰੀਜਨਲ ਤੇ ਕਰ ਦੇਣਾ। ਠੀਕ ਹੈ, ਫਿਰ ਉਹ ਓਰੀਜਨਲ ਆਵਾਜ਼ ਵਿੱਚ ਵੀਡੀਓ ਆਵੇਗੀ। ਤੇ ਚਲੋ ਜੀ, ਬਾਕੀ ਦਾ ਸਕੇਦਾ ਵੇਖਦੇ ਆ ਕਿਸ ਤਰ੍ਹਾਂ ਦਾ ਸੀ, ਮੁਸ਼ਕਲ ਸੀ ਆਸਾਨ ਸੀ। ਪਹਿਲਾ ਸਵਾਲ, in una carreggiata a doppio senso di circolazione, ਕਹਿੰਦਾ doppio senso carreggiate ਦੇ ਵਿੱਚ per svoltare a sinistra ਖੱਬੇ ਮੁੜਨੇ ਦੇ ਲਈ bisogna effettuare la manovra velocemente, ਕਹਿੰਦਾ ਖੱਬੇ ਮੁੜਨੇ ਵਾਸਤੇ ਇਹ ਮਨੋਵਰਾ ਤੁਸੀਂ ਕਰਨਾ ਹੈ ਤੇਜ਼ੀ ਦੇ ਨਾਲ, ਜਲਦੀ ਦੇ ਨਾਲ। per evitare i veicoli, ਉਹਨਾਂ ਗੱਡੀਆਂ ਤੋਂ ਬਚਣੇ ਦੇ ਲਈ provenienti da destra e da sinistra, ਜਿਹੜੀਆਂ ਸੱਜੇ ਤੋਂ ਆ ਰਹੀਆਂ ਨੇ ਜਾਂ ਖੱਬੇ ਤੋਂ ਆ ਰਹੀਆਂ ਨੇ, ਇਹਨਾਂ ਗੱਡੀਆਂ ਤੋਂ ਬਚਣੇ ਵਾਸਤੇ ਕਹਿੰਦਾ ਇਹ ਕੰਮ ਕਰਨਾ ਹੈ ਜਲਦੀ ਦੇ ਨਾਲ, ਫਾਲਤੂ ਦੀ ਜਲਦੀ ਨਹੀਂ ਕਰਨੀ। ਦੂਸਰਾ, risulta maggiormente pericolosa, ਕਹਿੰਦਾ ਜ਼ਿਆਦਾ ਖਤਰਨਾਕ ਹੋਵੇਗੀ la collusione, ਟੱਕਰ ਜਾਂ ਐਕਸੀਡੈਂਟ ਕਹਿ ਲਓ, tra veicoli, ਉਹਨਾਂ ਗੱਡੀਆਂ ਦੇ ਦਰਮਿਆਨ dotati di masse molto diverse tra loro, ਜਿਤਨਾ ਉਹਨਾਂ ਦੇ ਵਜ਼ਨ ਦੇ ਵਿੱਚ ਫਰਕ ਹੈ, ਜਿਹੜੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ ਨੇ, ਕਹਿੰਦਾ ਉਹ ਟੱਕਰ ਐਕਸੀਡੈਂਟ ਜ਼ਿਆਦਾ ਖਤਰਨਾਕ ਹੋਵੇਗਾ। ਵੇਰੋ ਮਸਲਨ ਇੱਕ ਸਾਈਡ 'ਚੋਂ ਬੱਸ ਹੈ, ਇੱਕ ਸਾਈਡ ਤੇ ਕਾਰ ਹੈ ਜਾਂ ਮੋਟਰਸਾਈਕਲ ਹੈ, ਤੇ ਇਹ ਚੀਜ਼ ਜ਼ਿਆਦਾ ਖਤਰਨਾਕ ਹੁੰਦੀ ਹੈ। ਤੀਸਰਾ, gareggiare in velocità, ਕਹਿੰਦਾ ਜਿਹੜੀ ਰੇਸ ਲਾਣੀ ਹੁੰਦੀ ਹੈ su piste private, ਪ੍ਰਾਈਵੇਟ ਜਗ੍ਹਾ ਤੇ, ਪ੍ਰਾਈਵੇਟ ਰਸਤੇ ਤੇ, avendo meno di 24 anni ਔਰ 24 ਸਾਲ ਤੋਂ ਏਜ ਘੱਟ ਹੋਵੇ, e la sola patente B, ਤੇ ਸਿਰਫ patente B ਹੋਵੇ, comporta una perdita di punti sulla patente, ਤੇ ਫਿਰ ਕਹਿੰਦਾ patente ਦੀਆਂ ਪੂੰਦੀਆਂ ਕੱਟੀਆਂ ਜਾਂਦੀਆਂ ਨੇ। ਫਾਲਤੂ ਜੇਕਰ ਜਗ੍ਹਾ ਹੀ ਪ੍ਰਾਈਵੇਟ ਹੈ ਤੇ ਉੱਤੇ ਫਿਰ ਗਵਰਨਮੈਂਟ ਕੁਛ ਨਹੀਂ ਆਖ ਸਕਦੀ ਤੁਹਾਨੂੰ, ਅਗਰ ਤੁਸੀਂ ਗੱਡੀ ਚਲਾ ਰਹੇ ਹੋ ਜਾਂ ਜੋ ਵੀ ਕਰ ਰਹੇ ਹੋ। 4 ਨੰਬਰ, ਕੀ ਇਹ civilmente, ਜਿਹਦੇ ਤੇ civile ਲੱਗੀ ਏ, obbligato, ਕਹਿੰਦਾ ਉਹਦੇ ਤੇ ਲਾਗੂ ਹੁੰਦਾ ਹੈ a risarcire i danni provocati, ਨੁਕਸਾਨ ਦੇ ਪੈਸੇ ਭਰਨਾ ਜਿਹੜਾ ਕੀਤਾ ਸੋ da un sinistro stradale road accident ਦੇ ਨਾਲ। ਪੋ ਇਨ ਅਲਟਰਨੇਟਿਵਾ, ਤੇ ਕਹਿੰਦਾ ਇਨ ਅਲਟਰਨੇਟਿਵਾ ਇਹਦੇ ਬਦਲੇ, ਮਤਲਬ ਨੁਕਸਾਨ ਦੇ ਬਦਲੇ ਕੀ ਦੇ ਰਹੇ ਹੋ, ਬੰਦਾ ਕਹਿ ਸਕਦਾ ਹੈ ਕਿ la propria patente di guida sia revocata, ਵੀ ਤੁਸੀਂ ਮੇਰਾ ਲਾਇਸੈਂਸ ਜਿਹੜਾ ਰਿਵੋਕਾਤਾ ਕਰ ਦਿਓ, ਕੈਂਸਲ ਕਰ ਦਿਓ ਨੁਕਸਾਨ ਦੇ ਬਦਲੇ। ਬਈ ਨੁਕਸਾਨ ਨਹੀਂ ਮੈਂ ਭਰਦਾ, ਤੁਸੀਂ ਮੇਰਾ ਲਾਇਸੈਂਸ ਕੈਂਸਲ ਕਰ ਦਿਓ। ਫਾਲਤੂ ਜੀ ਨੁਕਸਾਨ ਭਰਨਾ ਹੁੰਦਾ ਹੈ। 5 ਨੰਬਰ ਜੀ, ਕੁਨੇਤੇ ਵਾਲਾ ਨਿਸ਼ਾਨ ਆ ਗਿਆ, ਪਿਛਲੇ ਸਕੇਲ ਦੇ ਵਿੱਚ ਵੀ ਆਇਆ ਸੀ। in presenza del segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ, è necessario tenere il volante, ਕਹਿੰਦਾ ਜ਼ਰੂਰੀ ਹੈ ਸਟੀਅਰਿੰਗ ਨੂੰ ਪਕੜਨਾ con una presa più sicura, ਜ਼ਿਆਦਾ ਮਹਿਫੂਜ਼ ਤਰੀਕਾ, ਮਤਲਬ ਜ਼ਿਆਦਾ ਸਹੀ ਕਰਕੇ ਫੜਨਾ ਜ਼ਰੂਰੀ ਹੈ। 6 ਨੰਬਰ ਜੀ, ਨਿਸ਼ਾਨ ਦਾ ਕੀ ਮਤਲਬ ਹੈ, ਕੋਈ ਵੀ ਗੱਡੀ ਜਿਹੜੀ ਕੋਈ ਐਸਾ ਸਮਾਨ ਲੈ ਕੇ ਜਾ ਰਹੀ ਹੈ ਜਿਹਨੂੰ ਅੱਗ ਲੱਗ ਸਕਦੀ ਹੋਵੇ ਜਾਂ ਉਹ ਬਲਾਸਟ ਹੋ ਸਕਦਾ ਹੋਵੇ, ਉਸ ਗੱਡੀ ਦਾ ਚੱਲਣਾ ਇੱਥੇ ਮਨਾ ਹੈ। il segnale raffigurato vieta, ਜਿਹੜਾ ਨਿਸ਼ਾਨ ਦਿਖਾਇਆ ਗਿਆ ਮਨਾ ਕਰਦਾ ਹੈ il transito ai veicoli, ਉਹਨਾਂ ਗੱਡੀਆਂ ਨੂੰ ਚੱਲਣੇ ਤੋਂ, che trasportano prodotti, ਜਿਹੜੀ ਐਸਾ ਸਮਾਨ ਲੈ ਕੇ ਜਾਂਦੀਆਂ ਨੇ facilmente infiammabili, ਜਿਹਨੂੰ ਆਸਾਨੀ ਨਾਲ ਅੱਗ ਲੱਗ ਸਕਦੀ ਹੋਵੇ, ਵੇਰੋ ਜੀ ਮਨਾ ਕਰਦਾ ਹੈ। 7 ਨੰਬਰ ਜੀ, ਈਜ਼ੋਲਾ ਦੀ ਟ੍ਰੈਫਿਕ ਆ ਗਿਆ। ਇਹ ਵੀ ਤਸਵੀਰ ਹੁਣ ਬਾਰ-ਬਾਰ ਆਉਂਦੀ ਹੈ ਪਈ, ਜਿਹੜਾ ਪਿੱਛੇ ਸਕੇਦਾ ਪੜਿਆ ਹੈ ਉਹਦੇ ਵਿੱਚ ਦੂਸਰੀ ਆਈ ਸੀ, ਸੇਮ ਐਸੇ ਤਰ੍ਹਾਂ ਦੀ ਤਸਵੀਰ ਸੀ, ਲੇਕਿਨ ਉਹ ਲਾਈਨ ਡਿਸਕੰਟੀਨਿਊ ਸੀ। ਉਸ ਤੋਂ ਪਿੱਛੇ ਜਿਹੜਾ ਸਕੇਦਾ ਸੀ ਉਹਦੇ ਵਿੱਚ ਸੇਮ ਐਹੀ ਤਸਵੀਰ ਆਈ ਸੀ। ਠੀਕ ਹੈ, ਇਸ ਵਾਸਤੇ ਇਹਨਾਂ ਤਸਵੀਰਾਂ ਦੇ ਆਪਣੇ ਜਿੰਨੇ ਵੀ ਸਵਾਲ ਨੇ ਉਹ ਕਲੀਅਰ ਕਰ ਲੈਣੇ ਨੇ।
L'isola di traffico in figura ਜਿਹੜਾ isola di traffico ਹੈ indica ਇਹ ਦੱਸ ਰਿਹਾ una parte della strada ਕਿ ਤੇ ਕਹਿੰਦਾ ਇਹ ਸੜਕ ਦਾ ਹਿੱਸਾ ਵੇ su cui non si può circolare ਤੇ ਇਹਦੇ ਉੱਤੇ ਨਹੀਂ ਚੱਲ ਸਕਦੇ ਵੀਰੋ ਜੀ ਇਹਦੇ ਉੱਤੇ ਚੱਲ ਵੀ ਨਹੀਂ ਸਕਦੇ ਔਰ ਇਹਦੇ ਉੱਤੇ ਰੁਕ ਵੀ ਨਹੀਂ ਸਕਦੇ 8 ਨੰਬਰ il pannello integrativo raffigurato di pannello ਦਿਖਾਈ ਗਈ ਹੈ indica ਦੱਸ ਰਹੀ ਹੈ ਕਿ stiamo percorrendo un tratto di strada ਵੀ ਅਸੀਂ ਸੜਕ ਦੇ ਉਸ ਇੱਕ ਹਿੱਸੇ ਤੇ ਚੱਲ ਰਹੇ ਹਾਂ ਕਿ può allagarsi ਜਿੱਥੇ allagarsi ਹੋ ਸਕਦਾ ਮਤਲਬ ਪਾਣੀ ਜਮਾ ਹੋ ਸਕਦਾ ਹੈ in caso di forte pioggia ਤੇਜ਼ ਬਾਰਿਸ਼ ਦੇ ਵਿੱਚ vero 9 ਨੰਬਰ la sporgenza posteriore del carico ਕਹਿੰਦਾ ਜਿਹੜਾ ਪਿੱਛੇ ਸਮਾਨ ਵੱਧਦਾ ਹੈ deve essere segnalata ਉਹਦੀ ਲਾਜ਼ਮੀ ਨਿਸ਼ਾਨਦੇਹੀ ਕਰਨੀ ਹੈ con un pannello retroriflettente ਇੱਕ ਚਮਕਦਾਰ ਪਨੇਲੋ ਦੇ ਨਾਲ a strisce gialle e rosse ਜਿਹਦੇ ਉੱਤੇ giallo ਤੇ rosso ਲੈਣਾ ਲੱਗੀਆਂ ਹੁੰਦੀਆਂ ਫਾਲਤੂ ਜੀ rosso ਤੇ bianco ਹੁੰਦੀਆਂ ਨੇ 10 ਨੰਬਰ la sosta è consentita ਕਹਿੰਦਾ ਸੋਸਤੇ ਦੀ ਇਜਾਜ਼ਤ ਹੈ sui marciapiedi ਫੁੱਟਪਾਥ ਦੇ ਉੱਤੇ solo se di breve durata ਅਗਰ ਥੋੜੇ ਟਾਈਮ ਵਾਸਤੇ ਹੋਵੇ ਫਾਲਤੂ ਜੀ ਅਗਰ ਫੁੱਟਪਾਥ ਤੇ ਤਾਂ ਹੀ ਅਸੀਂ ਸੋਸਤਾ ਕਰ ਸਕਦੇ ਹਾਂ ਅਗਰ ਉੱਥੇ ਪਾਰਕਿੰਗ ਵਾਲੇ ਨਿਸ਼ਾਨ ਲੱਗੇ ਹੋਣ ਠੀਕ ਹੈ ਬਾਕੀ ਜੀ ਇਹ ਬਰੇਵੇ ਦੁਰਾਤਾ ਜਿਹੜਾ ਹੈ ਇਹ ਸੈਂਪਰੇ ਫਾਲਸੋ ਹੈ ਤੇ ਵੇਰੋ ਆਉਂਦਾ ਹੈ ਜਿਹੜੀ ਉਹ ਕੋਨ ਜੀ ਨਹੀਂ ਹੁੰਦੀ ਠੀਕ ਹੈ ਜਿਹੜੀ ਇਸ ਤਰ੍ਹਾਂ ਦੀ ਬਣੀ ਹੁੰਦੀ ਹੈ ਕੋਨੋ ਹੁੰਦੀ ਹੈ ਉਹਦੇ ਨਾਲ ਇਹ ਵੇਰੋ ਆਉਂਦਾ ਹੈ ਠੀਕ ਹੈ 11 ਨੰਬਰ se non si allaccia la cintura di sicurezza ਕਹਿੰਦਾ ਅਗਰ ਤੁਸੀਂ ਬੈਲਟ ਨਹੀਂ ਬੰਦੇ in caso di improvvisa frenata ਤੇ ਉਹ ਸੂਰਤ ਜਦੋਂ ਅਚਾਨਕ ਬ੍ਰੇਕ ਲੱਗਦੀ ਹੈ ਇੱਕੋਦਮ ਬ੍ਰੇਕ ਲੱਗਦੀ ਹੈ può essere proiettati contro il parabrezza ਫਿਰ ਕਹਿੰਦਾ ਤੁਸੀਂ contro il parabrezza proiettati ਹੋ ਸਕਦੇ ਹੋ ਮਤਲਬ ਜਿਹੜੀ ਅੱਗੇ ਸਕਰੀਨ ਹੁੰਦੀ ਹੈ ਉਹਦੇ ਨਾਲ ਜਾ ਕੇ ਲੱਗ ਸਕਦੇ ਹੋ ਵੇਰੋ ਅੱਛਾ ਜੀ improvvisa ਆਏ ਹੈ ਇਹ ਪੁੱਛ ਲਵਿਆ ਜੇ 12 ਨੰਬਰ in caso di incidente stradale ਕਹਿੰਦਾ ਜਦੋਂ ਸੜਕ ਤੇ ਐਕਸੀਡੈਂਟ ਹੁੰਦਾ ਹੈ ਉਸ ਸੂਰਤ ਵਿੱਚ ਜ਼ੋਨੀਆ aspettare solo ਫਿਰ ਕਹਿੰਦਾ ਸਿਰਫ ਤੁਸੀਂ ਇੰਤਜ਼ਾਰ ਕਰਨਾ ਉੱਥੇ arrivo dei scorsi ਡਾਕਟਰਾਂ ਦੇ ਆਉਣੇ ਦਾ senza fare nulla ਤੁਸੀਂ ਕੁਝ ਨਹੀਂ ਕਰਨਾ ਫਾਲਸੋ ਅੱਛਾ ਸਕੋਰਸੀ ਜਿਹੜੇ ਸੜਕ ਤੇ ਹੈਲਪ ਕਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਵੀ ਕਹਿ ਸਕਦੇ ਹੋ ਜਿਹੜੇ ਡਾਕਟਰ ਨੇ ਉਹਨਾਂ ਨੂੰ ਵੀ ਕਹਿ ਸਕਦੇ ਹੋ 13 ਨੰਬਰ l'autoveicolo ਕਹਿੰਦਾ ਜੀ autoveicolo ਵੇ ਇਹ un qualunque veicolo ਇਹ ਕਹਿੰਦਾ ਕੋਈ ਵੀ ਗੱਡੀ adibito ਜਿਹੜੀ ਇਸਤੇਮਾਲ ਹੁੰਦੀ ਹੈ al trasporto di merci ਸਮਾਨ ਲੈ ਕੇ ਜਾਣੇ ਵਾਸਤੇ ਕਹਿੰਦਾ ਉਹ autoveicolo ਹੁੰਦੀ ਹੈ ਫਾਲਸੋ ਅੱਛਾ ਜੀ ਇਹ adibito ਇਹ ਵੀ ਮੇਰੇ ਖਿਆਲ ਨਾਲ ਸੈਂਪਰੇ ਫਾਲਸੋ ਤੇ ਵੇਰੋ ਹੁੰਦਾ ਹੈ ਅਲੋਜੋ ਨਾਲ ਠੀਕ ਹੈ ਇਹ ਕਨਫਰਮ ਕਰ ਲਵਿਆ ਜੀ 14 ਨੰਬਰ ਜੀ ਨਿਸ਼ਾਨ ਦਾ ਕੀ ਮਤਲਬ ਹੈ ਸੱਜੇ ਮੁੜਨਾ ਓਬਲੀਗੋ ਹੈ il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ ਇਹ un segnale di obbligo ਕਹਿੰਦਾ ਇਹ ਨਿਸ਼ਾਨ ਹੈ ਓਬਲੀਗੋ ਦਾ ਵੇਰੋ ਜੀ ਓਬਲੀਗੋ ਦੇ ਨਿਸ਼ਾਨ ਹੈ 15 ਨੰਬਰ ਜੀ ਇਸ਼ਾਰੇ ਆ ਗਏ ਨੇ ਅੱਛਾ ਇਹ ਜਿਹੜੇ ਇਸ਼ਾਰੇ ਨਾ ਇਹ ਵੱਖਰੇ ਵੱਖਰੇ ਨੇ ਸਾਰਿਆਂ ਇਸ਼ਾਰਿਆਂ ਵਿੱਚੋਂ ਉਸ ਇੱਕ ਤਸਵੀਰ ਲਈਏ ਇਹ ਉੱਤੇ ਵਾਲਾ ਜਾਲੋ ਖਤਰੇ ਦਾ ਨਿਸ਼ਾਨ ਹੁੰਦਾ ਹੈ ਕਿਸਮ ਦਾ ਇਹ ਫਿਰ ਪੈਦਲ ਦਾ ਔਰ ਇਹ ਸਾਈਕਲ ਦਾ ਠੀਕ ਹੈ La luce gialla lampeggiante del tipo B in figura ਕਹਿੰਦੇ ਜਿਹੜੀ B ਲਾਈਟ ਹੈ ਇਹ ਮਤਲਬ ਜਾਲੋ ਲਾਈਟ lampeggiante ਬਲਦੀ ਬੁਝਦੀ ਹੈ indica ਤੇ ਦੱਸ ਰਹੀ ਹੈ che nello svoltare a destra ਵੀ ਸੱਜੇ ਮੁੜਦਿਆਂ ਹੋਇਆਂ i veicoli devono dare la precedenza ਬਈ ਗੱਡੀਆਂ ਹੱਕ ਦੇਣਾ ai pedoni ਪੈਦਲ ਨੂੰ ਵੇਰੋ ਕਿਉਂਕਿ ਜਦੋਂ ਇੱਕ ਚੌਕ ਹੈ ਉੱਥੇ ਇਸ਼ਾਰਾ ਤੁਹਾਡਾ ਵੇਰਦੇ ਹੋਇਆ ਹੈ ਔਰ ਤੁਸੀਂ ਉਸ ਚੌਕ ਵਿੱਚੋਂ ਸੱਜੇ ਮੁੜਦੇ ਹੋ ਜਦੋਂ ਤੁਸੀਂ ਸੱਜੇ ਮੁੜੋਦੇ ਅਗਰ ਅੱਗੇ ਪੈਦਲ ਵਾਲਾ ਇਸ਼ਾਰਾ ਹੈ ਵੇ ਤੇ ਉਹ ਵੀ ਵਿਰਧ ਹੋ ਸਕਦਾ ਹੈ ਠੀਕ ਹੈ ਉਹ ਅਗਰ ਉਹ ਵਿਰਦੇ ਵੇ ਤੇ ਤੁਸੀਂ ਉਹਨਾਂ ਨੂੰ ਹੱਕ ਦੇਣਾ ਜਾਂ ਅਗਰ ਇਸ਼ਾਰਾ ਨਹੀਂ ਵੀ ਠੀਕ ਹੈ ਹੁਣ ਤੇ ਇਸ਼ਾਰੇ ਦੀ ਗੱਲ ਕਰ ਰਿਹਾ ਨਾ ਅਗਰ ਤੁਸੀਂ ਚੌਕ ਚੋਂ ਸੱਜੇ ਮੁੜਦੇ ਹੋ ਇਸ਼ਾਰਾ ਕੋਈ ਨਹੀਂ ਪੈਦਲ ਕ੍ਰਾਸ ਕਰਦਾ ਪਿਆ ਤੇ ਤੁਸੀਂ ਉਹਨੂੰ ਹੱਕ ਦੇਣਾ ਠੀਕ ਹੈ ਇਹਨਾਂ ਫਾਲਸੋ ਕੀਤੀ ਲੇਕਿਨ ਵੇਰੋ ਹੈ ਤੇ ਲੋ ਜੀ ਅੱਜ ਦੀ ਵੀਡੀਓ ਖਤਮ ਕਰਨੇ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ ਓਕੇ ਜੀ ਅੱਲਾ ਹਾਫਿਜ਼